ਹਰਜੋਤ ਸਿੰਘ ਜੀ, ਅਗਲੀ ਜਿਹੜੀ ਗੱਲ ਜਿਹੜੀ ਉਹ ਕਰਦੇ ਆ, ਜਿਸ ਨੂੰ ਲੈ ਕੇ ਹੁਣ ਸਭ ਨੂੰ ਪਤਾ ਵੀ ਬਹੁਤ ਜ਼ਿਆਦਾ ਉਸ ਮਾਮਲੇ ਦਾ ਇੱਕ ਐਕਸੀਡੈਂਟ ਦਾ ਸਿਆਸੀਕਰਨ ਜਿਹੜਾ ਉਹ ਹੋ ਚੁੱਕਾ ਆ। ਫਲੋਰੀਡਾ ਦੇ ਜਿਹੜੇ ਯੂ ਟਰਨ ਵਾਲੇ ਐਕਸੀਡੈਂਟ ਜਿਸ ਦੇ ਵਿੱਚ 3 ਜਣਿਆਂ ਦੀ ਮੌਤ ਹੋਈ, ਉਸ ਤੋਂ ਬਾਅਦ ਦੇ ਵਿੱਚ ਹੁਣ ਮਾਹੌਲ ਟੋਟਲੀ ਡਿਫਰੈਂਟ ਬਣ ਚੁੱਕਾ ਹੈਗਾ ਆ। ਸੋ ਹਾਲਾਤ ਇੱਥੋਂ ਤੱਕ ਪਹੁੰਚ ਚੁੱਕੇ ਆ ਵੀ ਉਸ ਤੋਂ ਬਾਅਦ ਦੇ ਵਿੱਚ ਐਂਟੀ ਇਮੀਗ੍ਰੈਂਟ ਵੇਵ ਨੂੰ ਰਾਈਡ ਕਰਦੇ ਹੋਏ ਟਰੰਪ ਪ੍ਰਸ਼ਾਸਨ ਦੇ ਦੁਆਰਾ ਆਪਾਂ ਦੇਖਿਆ ਵੀ ਜਿਹੜੇ ਸੈਕਟਰੀ ਆਫ ਸਟੇਟ ਆ ਮਾਰਕੋ ਰੂਬੀਓ ਨੇ ਕੱਲ ਪਾਲਿਸੀ ਚੇਂਜ ਐਲਾਨ ਕਰ ਦਿੱਤੀ। ਕਹਿੰਦੇ ਵੀ ਜਿਹੜੇ ਵਰਕਰ ਵੀਜ਼ੇ ਇਸ਼ੂ ਕੀਤੇ ਜਾਂਦੇ ਆ ਕਮਰਸ਼ੀਅਲ ਟਰੱਕ ਡਰਾਈਵਰਸ ਨੂੰ, ਉਸ ਦੇ ਉੱਤੇ ਅਸੀਂ ਰੋਕ ਲਾਉਣ ਜਾ ਰਹੇ ਹਾਂ, ਉਸ ਨੂੰ ਪੌਜ਼ ਕਰ ਦਿੱਤਾ ਗਿਆ ਆ। ਹੁਣ ਇਹ ਬੜਾ ਇਸ ਟਾਈਮ ਲੋਕਾਂ ਦੇ ਵਿੱਚ ਚਰਚਾ ਦਾ ਵਿਸ਼ਾ ਆ, ਕਨਫਿਊਜ਼ਨ ਆ ਸਾਰਿਆਂ ਦੇ ਲਈ, ਕਿਉਂਕਿ ਜਿਹੜਾ ਕੋਈ ਇੱਥੇ ਆਇਆ ਆ ਉਸ ਨੂੰ ਵਰਕ ਪਰਮਿਟ ਦਿੱਤਾ ਜਾਂਦਾ ਹੈ, ਉਹ ਵਰਕ ਵੀਜ਼ਾ ਨਹੀਂ ਹੁੰਦਾ। ਵਰਕ ਵੀਜ਼ਾ ਹੁੰਦਾ ਜਿੱਦਾਂ H1 ਹੁੰਦਾ, H2B ਹੁੰਦਾ, ਸੀਜ਼ਨਲ ਜਿਹੜੇ ਵੀਜ਼ੇ ਹੁੰਦੇ ਵੀ ਕੰਮ ਦੇ ਇੱਥੇ ਆ ਕੇ ਕੰਮ ਕਰਨ ਦੇ ਲਈ, ਜਿਹੜਾ ਇੱਕ ਵਿਸ਼ੇਸ਼ ਤੌਰ ਦੇ ਉੱਤੇ ਬਾਹਰਲੇ ਮੁਲਕ ਤੋਂ ਤੁਹਾਨੂੰ ਵੀਜ਼ਾ ਅਲਾਟ ਕਰਕੇ ਜਿਹੜਾ ਉਹ ਘੱਲਿਆ ਜਾਂਦਾ ਹੈਗਾ ਆ ਜਾਂ ਲੱਗ ਕੇ ਜਿਹੜਾ ਉਹ ਨਿਕਲਦਾ ਆ। ਇਹ ਕੀ ਵਰਕ ਪਰਮਿਟ ਵਾਲਿਆਂ ਦੇ ਉੱਤੇ ਅਸਰ ਪਾਊਗਾ ਜਾਂ ਨਹੀਂ ਪਾਊਗਾ, ਇਹ ਆਉਣ ਵਾਲਾ ਸਮਾਂ ਜਿਹੜਾ ਉਹ ਦੱਸੂਗਾ। ਕਈ ਮੰਨਦੇ ਆ ਪਾਊਗਾ, ਕਈ ਮੰਨਦੇ ਆ ਵੀ ਨਹੀਂ, ਇਹ ਚੀਜ਼ ਜਿਹੜੀ ਉਹ ਵੱਖਰੀ ਹੈਗੀ ਆ। ਪਰ ਇਹ ਆ ਵੀ ਪਾਲਿਸੀ ਚੇਂਜ ਜਿਹੜੀ ਉਹ ਹੋ ਗਈ ਆ ਤੇ ਸਪਸ਼ਟ ਤੌਰ ਦੇ ਉੱਤੇ ਮਾਰਕੋ ਰੂਬੀਓ ਹੋਣਾ ਨੇ ਕਾਰਨ ਜਿਹੜੇ ਉਸ ਦੇ ਵਿੱਚ ਦੱਸੇ ਉਹ ਖਤਰਨਾਕ ਜਿਹੜੇ ਉਹ ਲੱਗਦੇ ਆ। ਸੋ ਹਾਲਾਤ ਹਰਜੋਤ ਸਿੰਘ ਜੀ, ਉਹਨਾਂ ਨੇ ਕਾਰਨ ਜਿਹੜੇ ਦੱਸੇ ਆ ਉਹ ਦੇਖੋ, ਆਪਾਂ ਉਹ ਸਾਰੀਆਂ ਚੀਜ਼ਾਂ ਨੂੰ ਹੁਣ ਸਮਝਣ ਦੀ ਜ਼ਰੂਰਤ ਆ। ਜਿਹੜੀਆਂ ਤਾਰਾਂ ਆ ਉਹ ਜੋੜਨ ਦੀ ਜਿਹੜੀ ਉਸ ਇਸ ਟਾਈਮ ਜਿਹੜੀ ਉਹ ਜ਼ਰੂਰਤ ਬਣ ਚੁੱਕੀ ਹੈ। ਐਕਸੀਡੈਂਟ ਕਿਸੇ ਤੋਂ ਵੀ ਹੁੰਦੇ ਆ, ਮਾਰੇ ਗਏ, ਇਹ ਬਹੁਤ ਮੰਦਭਾਗੀ ਗੱਲ ਆ, ਇਹਦੇ ਵਿੱਚ ਕੋਈ ਦੋਰਾਵਾ ਨਹੀਂ। ਤੇ ਇਸ ਦਾ ਆਧਾਰ ਬਣਾ ਕੇ ਜਿਹੜੇ ਮਾਰਕੋ ਰੂਬੀਓ ਹੋਣਾ ਨੇ ਹੁਣ ਇਹ ਕਿਹਾ ਆ ਵੀ ਭਾਈ ਅਮਰੀਕਨ ਲੋਕਾਂ ਦੀ ਜ਼ਿੰਦਗੀ ਖਤਰੇ 'ਚ ਆ, ਕਿਉਂਕਿ ਫੋਰਨ ਟਰੱਕ ਡਰਾਈਵਰਸ ਇੱਥੇ ਬਹੁਤ ਜ਼ਿਆਦਾ ਨੇ ਤੇ ਜਿਹੜੇ ਅਮਰੀਕਨ ਟਰੱਕਰਸ ਆ ਉਹਨਾਂ ਦੀ ਜਿਹੜੀ ਰੋਜ਼ੀ ਰੋਟੀ ਨੂੰ ਵੀ ਜਿਹੜਾ ਇਹ ਖਤਰਾ ਹੈਗਾ ਹੈ। ਸੋ ਪਾਲਿਸੀ ਸ਼ਿਫਟ ਤੁਸੀਂ ਦੇਖੋ ਵੀ ਕਿਸ ਤਰੀਕੇ ਦੇ ਨਾਲ ਐਡੇ ਵੱਡੇ ਪੱਧਰ ਦੇ ਉੱਤੇ ਜਿਹੜਾ ਉਹ ਹੋ ਗਿਆ ਆ। ਜੋ ਇਸ ਟਾਈਮ ਪੋਲੀਟੀਕਲ ਸਰਕਸ ਚੱਲ ਰਹੀ ਆ ਉਸ ਹਰਜਿੰਦਰ ਸਿੰਘ ਦੇ ਹੁਣ ਨਾਮ ਦੇ ਉੱਤੇ, ਉਹਨਾਂ ਪੀੜਤਾਂ ਦੇ ਨਾਮ ਦੇ ਉੱਤੇ ਹਰਜੋਤ ਸਿੰਘ ਜੀ ਕੋਈ ਨਾਂ ਨਹੀਂ ਲੈ ਰਿਹਾ ਜਿਹੜੇ 3 ਜਾਣੇ ਮਾਰੇ ਗਏ ਆ ਉਹਨਾਂ ਦਾ ਨਾਂ, ਜਿਹੜਾ ਉਹ ਜੀ ਸਿਰਫ ਇਹੀ ਲਈ ਜਾ ਰਹੇ ਆ ਵੀ ਇਹਨੇ ਜਿਹੜਾ ਜੀ ਐਕਸੀਡੈਂਟ ਜਿਹੜਾ ਉਹ ਕਰ ਦਿੱਤਾ। ਐਕਸੀਡੈਂਟ ਹੋਇਆ, ਨੋ ਡਾਊਟ, ਇਹ ਕੋਈ ਪਹਿਲਾ ਜ਼ਿੰਦਗੀ ਦੁਨੀਆ ਦੇ ਵਿੱਚ ਕੋਈ ਐਕਸੀਡੈਂਟ ਸੀ। ਐਕਸੀਡੈਂਟ ਪਹਿਲਾਂ ਵੀ ਹੁੰਦੇ ਰਹੇ ਆ, ਇਹ ਤੋਂ ਵੀ ਭਿਆਨਕ ਹੁੰਦੇ ਰਹੇ ਹੋਣਗੇ। ਕਿਸੇ ਨੇ ਉਹ ਇੱਕ ਦਿਨ ਪਹਿਲਾਂ ਹੀ ਕਿਸੇ ਨੇ ਗੱਡੀ ਜਿਹੜੀ ਕਿਸੇ ਦੇ ਉੱਤੇ ਜਿਹੜੀ ਉਹ ਚਾੜ ਦਿੱਤੀ ਸੀ। ਪਰ ਜੋ ਆਪਾਂ ਜਿੱਦਾਂ ਬਾਰ-ਬਾਰ ਕਹਿ ਰਹੇ ਹਾਂ ਵੀ ਐਂਟੀ ਇਮੀਗ੍ਰੈਂਟ ਵੇਵ ਦੇ ਵਿੱਚ ਅਗਲਾ ਨਿਸ਼ਾਨਾ ਜਿਹੜਾ ਉਹ ਜਿਹੜੇ ਟਰੱਕ ਡਰਾਈਵਰਸ ਆ ਉਹ ਬਣ ਚੁੱਕੇ ਹੈਗੇ ਆ। ਸੋ ਸਥਿਤੀ ਜਿਹੜੀ ਆ ਉਹ ਇੱਥੇ ਤੱਕ ਪਹੁੰਚ ਗਈ ਆ ਵੀ ਵੀਜ਼ਾ ਇਸ਼ੂਐਂਸ ਪਾਲਿਸੀ ਦੇ ਉੱਤੇ ਇਸ ਦਾ ਅਸਰ ਹਰਜੋਤ ਸਿੰਘ ਜੀ ਪੈ ਚੁੱਕਾ ਆ। ਇੱਕ ਜਿਹੜੀ ਚੀਜ਼ ਮਿਸਿੰਗ ਜਿਹੜੀ ਉਹ ਹੈਗੀ ਆ, ਸਾਰੇ ਜਾਣੇ ਆਪਾਂ ਵੀ ਸਾਰੇ ਜਾਣੇ ਜਿਹੜੇ ਉਹ ਗੱਲਾਂ ਇਸ ਨੂੰ ਲੈ ਕੇ ਐਕਸੀਡੈਂਟ ਨੂੰ ਲੈ ਕੇ ਕਰ ਰਹੇ ਆ, ਪਰ ਵਿਕਟਮਸ ਦੇ ਨਾਲ ਜਾਂ ਵਿਕਟਮਸ ਦੇ ਲਈ ਕਿਸੇ ਨੇ ਅਜੇ ਤੱਕ ਆਵਾਜ਼ ਜਿਹੜੀ ਉਹ ਨਹੀਂ ਚੁੱਕੀ। ਹਾਂ, ਰਹਿ ਕੇ ਗੱਲ ਜਿਹੜੀ ਉਹ ਹੋ ਰਹੀ ਆ, ਪਰ ਆਈ ਥਿੰਕ ਐਜ਼ ਏ ਕਮਿਊਨਿਟੀ, ਕਿਉਂਕਿ ਹੁਣ ਆਪਣੀ ਕਮਿਊਨਿਟੀ ਨਿਸ਼ਾਨੇ ਦੇ ਉੱਤੇ ਆ ਗਈ ਆ, ਐਜ਼ ਏ ਕਮਿਊਨਿਟੀ ਆਪਣੀ ਕਮਿਊਨਿਟੀ ਦੀਆਂ ਜਿਹੜੀਆਂ ਆਰਗੇਨਾਈਜੇਸ਼ਨਸ ਆ, ਸਾਰਿਆਂ ਨੂੰ ਸਾਂਝੇ ਤੌਰ ਦੇ ਉੱਤੇ ਇੱਕ ਬਿਆਨ, ਪਰਿਵਾਰ ਦੇ ਨਾਲ ਹਮਦਰਦੀ, ਪਰਿਵਾਰ ਦੇ ਲਈ ਹੋ ਸਕਦਾ ਹੈ ਵੀ ਜੇ ਕਿਤੇ ਫੰਡ ਰੇਜ਼ਿੰਗ ਵਾਲੀ ਵੀ ਗੱਲ ਕਰਨੀ ਪਵੇ ਤਾਂ ਉਹ ਵੀ ਉਸ ਦੇ ਵਿੱਚ ਕੋਈ ਪਰੇ ਵਾਲੀ ਗੱਲ ਨਹੀਂ ਹੋਊਗੀ। ਮਾਹੌਲ ਇੰਨਾ ਕੁ ਜ਼ਿਆਦਾ ਹੇਟ ਤਾਂ ਭਰ ਦਿੱਤਾ ਗਿਆ ਆ ਇਸ ਟਾਈਮ, ਖਾਸ ਕਰਕੇ ਪੰਜਾਬੀ ਟਰੱਕਰਸ ਦੇ ਉਲਟ, ਜਿਹੜੇ ਇਮੀਗ੍ਰੈਂਟ ਟਰੱਕਰਸ ਦੇ ਜਿਹੜਾ ਉਲਟ ਵੀ ਰਹਿ ਰੱਬ ਦਾ ਨਾਂ ਜਿਹੜਾ ਬਣ ਗਿਆ। ਇਹ ਇਦਾਂ ਕਰ ਰਹੇ ਆ ਵੀ ਜਿੱਦਾਂ ਗਲਤੀ ਕਿਸੇ ਦੇ ਕੋਲ ਹੋ ਨਹੀਂ ਸਕਦੀ। ਇਹਦੀ ਗਲਤੀ ਆ, ਸਾਰੇ ਜਣੇ ਮੰਨਦੇ ਆ ਇਸ ਨੂੰ, ਜਿਹੜੀ ਇਸ ਦੀ ਗਲਤੀ ਦੀ ਸਜ਼ਾ ਆ ਉਹ ਬਣਦੀ ਆ, ਉਹਨੂੰ ਮਿਲੂਗੀ, ਕਿਸੇ ਨੇ ਉਸ ਦੇ ਵਿੱਚ ਕਿੰਤੂ ਪਰੰਤੂ ਨਹੀਂ ਕਰਨੀ। ਪਰ ਉਸ ਦੇ ਕਰਕੇ ਸਾਰਿਆਂ ਨੂੰ ਹੀ ਰਗੜ ਦਿੱਤਾ ਜਾਵੇ, ਇਹ ਵੀ ਗੱਲ ਜਿਹੜੀ ਉਹ ਜਾਇਜ਼ ਨਹੀਂ ਲੱਗਦੀ ਪਈ। ਸੋ ਇਹ ਜਿਹੜੀ ਇੱਕ ਸਥਿਤੀ ਆ, ਨਵਾਂ ਜਿਹੜਾ ਮਾਹੌਲ ਆ ਉਹ ਬਣ ਰਿਹਾ ਆ ਤੇ ਆਪਾਂ ਉਸ ਵੇਵ ਦੇ ਵਿੱਚੋਂ ਇਸ ਟਾਈਮ ਲੱਗ ਰਹੇ ਆ ਵੀ ਜਿਹੜੀ ਹੇਟ ਆ, ਖਾਸ ਕਰਕੇ ਜਿਹੜੇ ਹੁਣ ਆਪਣੇ ਡਰਾਈਵਰਸ ਆ, ਟਰੱਕਰਸ ਆ, ਉਹਨਾਂ ਦੇ ਉਲਟ ਜਿਹੜੀ ਵੱਧ ਰਹੀ ਹੈ। ਇਹ ਉੱਥੇ ਨਹੀਂ ਰੁਕਣੀ ਹੁੰਦੀ। ਜਿਹੜੇ ਹੇਟ ਕਰਨ ਵਾਲੇ ਲੋਕ ਹੁੰਦੇ, ਜਿਹੜੇ ਕਮਲੇ ਲੋਕ ਹੁੰਦੇ ਆ, ਉਹਨਾਂ ਨੂੰ ਇਹ ਮੈਟਰ ਨਹੀਂ ਕਰਦਾ ਹੁੰਦਾ ਬਾਅਦ 'ਚ ਵੀ ਤੁਸੀਂ ਟਰੱਕ ਡਰਾਈਵ ਕਰਦੇ ਆ ਜਾਂ ਨਹੀਂ ਕਰਦੇ। ਉਹਨਾਂ ਨੇ ਤਾਂ ਤੁਹਾਡੀ ਜਿਹੜੀ ਉਹ ਬਾਅਦ ਦੇ ਵਿੱਚ ਚਿਹਰਾ ਮੋਹਰਾ ਦੇਖ ਕੇ, ਪਛਾਣ ਦੇਖ ਕੇ ਹੀ ਉਹ ਜਿਹੜੀ ਹੇਟ ਆ ਉਹ ਕੱਢਣੀ ਉਹਨਾਂ ਨੇ ਸ਼ੁਰੂ ਕਰ ਦੇਣੀ ਆ। ਸੋ ਸਾਰੀਆਂ ਹੀ ਆਰਗੇਨਾਈਜੇਸ਼ਨਾਂ ਨੂੰ, ਚਾਹੇ ਉਹ ਟਰੱਕਿੰਗ ਦੇ ਨਾਲ ਸੰਬੰਧਿਤ ਆ, ਚਾਹੇ ਉਹ ਗੁਰੂ ਘਰ ਨੇ, ਚਾਹੇ ਉਹ ਜਿਹੜੀਆਂ ਨਾਨ ਪ੍ਰੋਫਿਟ ਸਿੱਖਾਂ ਦੀਆਂ ਆਰਗੇਨਾਈਜੇਸ਼ਨ ਆ, ਪੰਜਾਬੀ ਆਰਗੇਨਾਈਜੇਸ਼ਨਸ ਆ, ਉਹਨਾਂ ਸਾਰਿਆਂ ਨੂੰ ਸਾਂਝੇ ਤੌਰ ਦੇ ਉੱਤੇ ਮਿਲ ਕੇ
ਇੱਕ ਬਿਆਨ, ਇੱਕ ਪ੍ਰੈਸ ਰਿਲੀਜ਼, ਪ੍ਰੈਸ ਕਾਨਫਰੰਸ ਜਿਹੜੀ ਉਹ ਕਰਨੀ ਚਾਹੀਦੀ ਆ ਵੀ ਭਾਈ ਹਮਦਰਦੀ ਆ ਸਾਡੀ ਉਸ ਪਰਿਵਾਰ ਦੇ ਨਾਲ ਜਿਨ੍ਹਾਂ ਦੇ ਜਿਹੜੇ ਪਰਿਵਾਰ ਦੇ ਜੀ ਇਸ ਐਕਸੀਡੈਂਟ ਦੇ ਵਿੱਚ ਮਾਰੇ ਗਏ ਆ। ਐਕਸੀਡੈਂਟ ਦੇ ਵਿੱਚ ਉਹ ਡਰਾਈਵਰ ਦਾ ਫਾਲਟ ਹੋ ਸਕਦਾ ਆ, ਕਮਿਊਨਿਟੀ ਦਾ ਜਾਂ ਟਰੱਕਿੰਗ ਇੰਡਸਟਰੀ ਦਾ ਜਾਂ ਟਰੱਕਿੰਗ ਇੰਡਸਟਰੀ 'ਚ ਕੰਮ ਕਰਨ ਵਾਲੇ ਸਾਰਿਆਂ ਦਾ ਉਸ ਦੇ ਵਿੱਚ ਕੋਈ ਫਾਲਟ ਨਹੀਂ ਹੈਗਾ। ਤੇ ਅਫਸੋਸ ਦੇ ਨਾਲ ਹਰਜੋਤ ਸਿੰਘ ਕਹਿਣਾ ਪੈ ਰਿਹਾ ਆ ਵੀ ਕਈ ਲੋਕ ਇਸ ਦਾ ਇਸ ਪੱਖ ਤੋਂ ਹੁਣੇ ਵੀ ਚੀਜ਼ਾਂ ਸਾਹਮਣੇ ਆ ਰਹੀਆਂ ਆ ਵੀ ਖਾਸ ਕਰਕੇ ਕਿਉਂਕਿ ਭਾਰਤ ਤੇ ਅਮਰੀਕਾ ਦੀ ਇਸ ਟਾਈਮ ਤਣੀ ਪਈ ਆ ਆਪਸ ਦੇ ਵਿੱਚ ਕੁੰਡੀ ਜਿਹੜੀ ਉਹ ਫਸੀ ਪਈ ਆ। ਇਹ ਵੀ ਗੱਲਾਂ ਆ ਰਹੀਆਂ ਆ ਵੀ ਨਕਲੀ ਹੁਣ ਗੋਰਿਆਂ ਦੇ ਅਕਾਊਂਟ ਬਣਾ ਕੇ ਇਹਨਾਂ ਦੇ ਉਲਟ ਜਿਹੜਾ ਉਹ ਪ੍ਰਚਾਰ ਉਹਨਾਂ ਦੁਆਰਾ ਵੀ ਜਿਹੜਾ ਉਹ ਪ੍ਰੋਪੋਗੰਡਾ ਵੀ ਜਿਹੜਾ ਉਹ ਕੀਤਾ ਜਿਹੜਾ ਉਹ ਜਾ ਰਿਹਾ ਆ। ਸੋ ਇਹ ਮੌਕਾ ਬਹੁਤ ਜ਼ਿਆਦਾ ਬਚ ਕੇ ਨਿਕਲਣ ਦਾ ਆ। ਡੈਮੇਜ ਕੰਟਰੋਲ ਦਾ ਵਕਤ ਜਿਹੜਾ ਉਹ ਆਇਆ ਪਿਆ ਹੈ। ਸੋ ਜੇ ਡੈਮੇਜ ਕੰਟਰੋਲ ਨਹੀਂ ਕੀਤਾ ਤਾਂ ਇਸ ਦੇ ਲੈਣੇ ਦੇ ਦੇਣੇ ਹੋਰ ਵੀ ਜ਼ਿਆਦਾ ਪੈ ਸਕਦੇ ਆ। ਬਿਲਕੁਲ ਸਾਨੂੰ ਵੀ ਬਹੁਤ ਸਾਰੀਆਂ ਕਾਲਸ ਆਈਆਂ ਵੀ ਭਾਈ ਜੀ ਉਹ ਜਿਹੜੇ ਵਿਕਟਮ ਆ ਉਹਨਾਂ ਲਈ ਫੰਡ ਰੇਜ਼ਿੰਗ ਕਰੋ, ਜੋ ਨੌਜਵਾਨ ਮੁੰਡਾ ਆ ਉਹਦੇ ਹੱਕ ਦੀ ਆਵਾਜ਼ ਕਰੋ। ਸੋ ਪਹਿਲੀ ਗੱਲ ਤਾਂ ਇਹ ਹੈ ਫੰਡ ਰੇਜ਼ਿੰਗ 'ਚ ਆਪਾਂ ਪੰਜਾਬੀ ਰੇਡੀਓ USA ਕਦੇ ਵੀ ਨਹੀਂ ਪਿਆ, ਨਾ ਹੀ ਕਰਾਂਗੇ। 15 ਸਾਲ ਹੋ ਗਏ ਸ਼ੁਰੂ ਹੋਇਆਂ ਨੂੰ, ਕਿਉਂਕਿ ਬਦਨਾਮੀ ਕਰਨ ਨੂੰ 1 ਮਿੰਟ ਨਹੀਂ ਲੱਗਦਾ। ਸੋ ਇਸ ਇਸ਼ੂ ਦੇ ਉੱਤੇ ਸਭ ਤੋਂ ਪਹਿਲਾਂ ਤਾਂ ਇਹ ਹੈ ਵੀ ਜਿਹੜੇ ਪਰਿਵਾਰ 3 ਜੀ ਜਿਹੜੇ ਮਾਰੇ ਗਏ ਆ ਉਹਨਾਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਕੰਟੈਕਟ ਕਰਨਾ ਚਾਹੀਦਾ, ਸਿੱਖ ਜਥੇਬੰਦੀਆਂ ਨੂੰ, ਖਾਸ ਕਰਕੇ ਗੁਰਦੁਆਰਾ ਸਾਹਿਬ ਸਟਾਕਟਨ ਕਮੇਟੀ ਦੇ ਜਿਹੜੇ ਜਾਂ ਗੁਰਦੁਆਰਾ ਸਾਹਿਬ ਸਟਾਕਟਨ ਦੇ ਮੈਂਬਰ ਹੈਗੇ, ਕਿਉਂਕਿ ਜਿਹੜਾ ਡਰਾਈਵਰ ਸੀ ਉਹ ਸਟਾਕਟਨ ਏਰੀਏ 'ਚ ਰਹਿਣ ਵਾਲਾ ਸੀ। ਸੋ ਲੈਟਰ ਲਿਖਣੀ ਚਾਹੀਦੀ ਆ, ਫੰਡ ਰੇਜ਼ਿੰਗ ਕਰਨੀ ਚਾਹੀਦੀ ਆ ਉਹਨਾਂ ਦੇ ਲਈ। ਮੇਰੇ ਹਿਸਾਬ ਨਾਲ ਤਾਂ $1 ਮਿਲੀਅਨ ਕਰਨਾ ਚਾਹੀਦਾ ਘੱਟੋ ਘੱਟ, ਤੇ ਉਹ ਪਰਿਵਾਰਾਂ ਨੂੰ ਸੱਦ ਕੇ ਯੁਬਾ ਸਿਟੀ ਨਗਰ ਕੀਰਤਨ 'ਚ ਜਦੋਂ ਅਰਦਾਸ ਹੋਣੀ ਕਹੋ ਵੀ ਅਸੀਂ ਸਾਰੀ ਪੂਰੀ ਕਮਿਊਨਿਟੀ ਤੁਹਾਡੇ ਨਾਲ ਆ। ਸੋ ਇਹ ਜਿਹੜੀ ਵੇਵ ਆ ਇਹ ਹਰਜਿੰਦਰ ਸਿੰਘ ਵਿੱਚ ਫ੍ਰੀ 'ਚ ਰਗੜਿਆ ਗਿਆ, ਕਿਉਂਕਿ ਮੇਨ ਪੋਲਿਟਿਕਸ ਆ ਤੁਹਾਡੇ ਸਾਹਮਣੇ ਹੀ ਆ, ਕਿਉਂਕਿ ਫਲੋਰੀਡਾ ਰਿਪਬਲਿਕਨ ਸਟੇਟ ਆ, ਕੈਲੀਫੋਰਨੀਆ ਡੈਮੋਕ੍ਰੇਟ ਸਟੇਟ ਹੈਗੀ ਆ। ਫਲੋਰੀਡਾ ਦਾ ਗਵਰਨਰ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਰਿਹਾ ਆ, ਹੋ ਸਕਦਾ ਫਿਊਚਰ 'ਚ ਵੀ ਬਣੇ, ਤੇ ਕੈਲੀਫੋਰਨੀਆ ਦਾ ਗਵਰਨਰ ਗੈਬਨ ਨਿਊਸਨ ਆਲਰੇਡੀ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਪਤਾ ਹੀ ਆ ਵੀ ਡੈਮੋਕ੍ਰੇਟਿਕ ਪਾਰਟੀ ਵੱਲੋਂ ਹੋਣਾ ਹੈਗਾ। ਇਹ ਸਾਰੇ ਦੇ ਵਿੱਚ ਜਦੋਂ ਉਸਨੂੰ ਹਰਜਿੰਦਰ ਸਿੰਘ ਨੂੰ ਪਰਸੋਂ ਅਰੈਸਟ ਕਰਕੇ ਜਦੋਂ ਕੋਰਟ ਤੋਂ ਬਾਅਦ ਉੱਥੇ ਦਾ ਲਿeutenant ਗਵਰਨਰ ਦੇਖੋ ਲੈਣ ਆਇਆ, ਵੀ ਦੇਖੋ ਜੀ ਮੈਂ ਲੈ ਕੇ ਇਹਨੂੰ ਉੱਥੇ ਸਜ਼ਾ ਦਿਵਾਊਂਗਾ ਤੇ ਮੈਕਸੀਮਮ ਸਜ਼ਾ ਦਿਵਾਵਾਂਗੇ। ਆਪਾਂ ਰੀਸੈਂਟਲੀ ਕੇਸ ਦੇਖੇ ਆ ਬਹੁਤ ਸਾਰੇ, ਮੰਟੀਕਾ ਦੇ ਵਿੱਚ ਮਰਸਟ ਦੇ ਵਿੱਚ ਆਪਣੇ 2 ਭਰਾ, ਇੱਕ ਉਹਨਾਂ ਦੀ ਵਾਈਫ ਤੇ ਇੱਕ ਬੱਚਾ ਜਿਹਨੂੰ ਕਤਲ ਕੀਤਾ ਸੀ। 3 ਸਾਲ ਹੋ ਗਏ ਹਜੇ ਤੱਕ ਕੁਝ ਨਹੀਂ ਬਣਿਆ। ਤਰੀਕੇ ਹੀ ਪਈ ਜਾਂਦੀਆਂ, ਅਜੇ ਤੱਕ ਕੁਝ ਨਹੀਂ ਹੋ ਰਿਹਾ। ਕੋਈ ਉੱਥੇ ਪੋਲਿਟਿਕਸ ਨਹੀਂ ਇਨਵੋਲਵ ਹੋਈ। ਇਸ ਤੋਂ ਬਿਨਾਂ ਪਿਛਲੇ ਦਿਨਾਂ ਦੇ ਵਿੱਚ ਯੂਟਾ ਦੇ ਵਿੱਚ 4 ਬੱਚੀਆਂ ਦਾ ਯੂਨੀਵਰਸਿਟੀ ਦੀਆਂ ਦਾ ਕਤਲ ਕਰ ਦਿੱਤਾ ਗਿਆ ਸੀ ਗੋਰੇ ਦੁਆਰਾ। ਉਹ ਬੰਦਾ ਆਇਓਵਾ ਸਟੇਟ ਭੱਜ ਗਿਆ ਸੀ। ਜਦੋਂ ਉਸਨੂੰ ਫੜ ਕੇ ਲਿਆਂਦਾ ਕੋਈ ਉੱਥੇ ਦਾ ਯੂਟਾ ਦਾ ਪੋਲੀਟੀਸ਼ੀਅਨ ਉਸਨੂੰ ਲੈਣ ਨਹੀਂ ਗਿਆ ਵੀ ਅਸੀਂ ਸਜ਼ਾ ਦਵਾਵਾਂਗੇ। ਸੋ ਇੱਕ ਪਟੀਸ਼ਨ ਵੀ ਜਿਹੜੀ ਆਲਰੇਡੀ ਸ਼ੁਰੂ ਕਰ ਦਿੱਤੀ ਗਈ, ਪਤਾ ਹੀ ਨਹੀਂ ਵੀ ਕਿਹਨ ਪਟੀਸ਼ਨ ਸ਼ੁਰੂ ਕੀਤੀ ਹੈ। ਕੋਈ ਆਸਟ੍ਰੇਲੀਆ ਤੋਂ ਬੀਬੀ, ਕੋਈ ਆਸਟ੍ਰੇਲੀਆ ਦੀ ਰਹਿਣ ਵਾਲੀ ਕੋਈ ਹਿੰਦੂ ਬੀਬੀ ਆ, ਮਨੀਸ਼ਾ ਕੌਸ਼ਲ, ਪਈ ਜੀ ਸਜ਼ਾ ਘੱਟ ਹੋਵੇ। ਪਹਿਲੀ ਗੱਲ ਤਾਂ ਇਹ ਆ ਵੀ ਹਜੇ ਉਹ ਬੰਦਿਆਂ ਦਾ ਫਿਊਨਰਲ ਹੀ ਨਹੀਂ ਹੋਇਆ, ਜਿਹੜੇ 3 ਬੰਦੇ ਜਿਹੜੇ ਮਾਰੇ ਗਏ ਹੈਗੇ ਆ। ਤੁਸੀਂ ਪਹਿਲਾਂ ਹੀ ਸਜ਼ਾ ਘਟਾਉਣ ਦੇ ਲਈ ਪਟੀਸ਼ਨ ਸ਼ੁਰੂ ਕਰ ਦਿੱਤੀ ਆ। ਤੁਹਾਨੂੰ ਪਤਾ ਵੀ ਕੇਸ ਅਮਰੀਕਾ ਦੇ ਵਿੱਚ ਚੱਲਣ ਲਈ ਸਾਲਾਂ ਬੱਧੀ ਲੱਗ ਜਾਂਦੇ ਹੈਗੇ ਆ। ਬਹੁਤ ਸਾਰੇ ਆਪਣੇ ਪੰਜਾਬੀ ਸਿੰਪਥੀ ਹੋਊਗੀ ਉਹ ਟਰੱਕਰ ਦੇ ਨਾਲ ਵੀ। ਦੇਖੋ ਜਿਊਰੀ ਬੈਠਣੀ ਆ, ਚਾਰਜ ਲੱਗਣੇ ਆ, ਚਾਰਜ ਫਿਰ ਫਾਈਨਲ ਹੋਣੇ ਆ, ਫਿਰ ਉਸ ਤੋਂ ਬਾਅਦ ਚ ਟਰਾਇਲ ਚੱਲੂਗਾ, ਫਿਰ ਉਸ ਤੋਂ ਬਾਅਦ ਚ ਜਾ ਕੇ ਸਜ਼ਾ ਆਉਣੀ ਆ। ਫਿਰ ਵੀ ਇਹ ਕੁਝ ਮਹੀਨਿਆਂ ਤੋਂ ਸਾਲ ਤੱਕ ਦਾ ਵਕਤ ਤਾਂ ਫਿਰ ਵੀ ਇਸ ਚੀਜ਼ ਦੇ ਵਿੱਚ ਲੱਗ ਜਾਣਾ ਜੇ ਸਜ਼ਾ ਹੋਈ ਨਹੀਂ ਆ ਮੁੰਡੇ ਨੂੰ। ਇਹ ਵੀ ਜਿਹੜੀ ਸਮਝਣ ਦੀ ਜਿਹੜੀ ਲੋੜ ਆ। ਜਾਂ ਇਹ ਪਟੀਸ਼ਨ ਸ਼ੁਰੂ ਕਰ ਦਿੱਤੀ ਆ, ਇਹਦਾ ਤੁਸੀਂ ਦੇਖੋ ਵੀ ਨੈਗੇਟਿਵ ਇਫੈਕਟ ਕਿੰਨਾ ਪੈ ਸਕਦਾ ਹੈਗਾ। ਹਜੇ ਤੱਕ ਉਹਨਾਂ ਦੇ ਫਿਊਨਰਲ ਨਹੀਂ ਹੋਏ ਜਿਹੜੇ ਬੰਦੇ ਮਾਰੇ ਗਏ ਆ, ਤੇ ਪਟੀਸ਼ਨ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਆ। ਜਿਨ ਪਟੀਸ਼ਨ ਸ਼ੁਰੂ ਕੀਤੀ ਆ ਉਹ ਵੀ ਕੁਐਸਚਨ ਮਾਰਕ ਆ ਬਹੁਤ ਵੱਡਾ ਵੀ ਕੌਣ ਆ। ਤੇ 2.5 ਲੱਖ ਸਾਈਨ ਹੋ ਗਏ ਹਰਜੋਤ ਸਿੰਘ ਜੀ। ਇਸ ਪਟੀਸ਼ਨ ਤੋਂ ਬਾਅਦ ਇੰਡੀਆ ਦੇ ਨਿਊਜ਼ਪੇਪਰ ਨੇ ਸਟੋਰੀ ਰਨ ਕਰਨੀ ਸ਼ੁਰੂ ਕਰਤੀ। ਟਾਈਮਜ਼ ਆਫ ਇੰਡੀਆ ਵਾਲਾ ਜਿਹੜਾ ਹਮੇਸ਼ਾ ਸਿੱਖਾਂ ਦੇ ਉਲਟ, ਪੰਜਾਬੀਆਂ ਦੇ ਉਲਟ, ਕਿਸਾਨ ਮੋਰਚੇ ਦੇ ਉਲਟ ਜ਼ਹਿਰ ਉਗਲਦਾ ਰਿਹਾ, ਉਹ ਕਹਿ ਰਿਹਾ ਵੀ ਦੇਖੋ ਜੀ ਉੱਥੇ ਤਾਂ ਬਹੁਤ ਨੁਕਸਾਨ ਹੋ ਰਿਹਾ ਡਰਾਈਵਰਸ ਦਾ, ਉਹ ਡਰਾਈਵਰ ਨੂੰ ਬਹੁਤ ਸਜ਼ਾ ਹੋ ਜਾਣੀ ਜੇ ਉਹ। ਹਜੇ ਤਾਂ ਦਿਨ 3 ਹੋਏ ਹੈਗੇ ਆ। ਜਿਹੜੀ ਚੀਜ਼ ਤੇ ਤੁਹਾਨੂੰ ਉੱਠਣਾ ਚਾਹੀਦਾ ਸੀ ਟਰੱਕਰਸ ਨੂੰ ਵੀ ਤੇ ਸਿੱਖ ਆਰਗੇਨਾਈਜੇਸ਼ਨ ਨੂੰ, ਵੀ ਉਹਨੂੰ ਨੰਗੇ ਸਿਰ ਪੇਸ਼ ਕਰ ਰਹੇ ਆ, ਉਹਦੇ ਪੱਗ ਹੈ ਨਹੀਂ। ਜਦੋਂ ਤੱਕ ਬੰਦਾ ਕੋਰਟ ਵੱਲੋਂ ਗਿਲਟੀ ਨਹੀਂ ਕਰਾਰ ਦਿੱਤਾ ਗਿਆ ਤਦੋਂ ਤੱਕ ਉਹ ਇਨੋਸੈਂਟ ਹੀ ਆ। ਠੀਕ ਹੈ ਕਿ ਨਹੀਂ? ਉਸ ਇਸ਼ੂ ਤੇ ਬੋਲੋ, ਉਸ ਇਸ਼ੂ ਤੇ ਕੋਈ ਤੁਸੀਂ ਬੋਲ ਨਹੀਂ ਰਹੇ ਹੈਗੇ। ਸੋ ਇਹ ਇੱਕ ਬਹੁਤ ਬਿਹਾਈਂਡ ਦਾ ਸੀਨ ਚੱਲ ਰਿਹਾ ਪ੍ਰੋਪੋਗੰਡਾ। ਜੇ ਤੁਸੀਂ ਕਮੈਂਟ ਦੇਖੋ, ਉਹ ਜਿਸ ਤਰ੍ਹਾਂ ਰਾਜਕਨਵੀਰ ਸਿੰਘ ਉਹਨਾਂ ਨੇ ਦੱਸਿਆ ਵੀ ਗੋਰਿਆਂ ਦੇ ਨਾਂ ਪਾ ਕੇ
ਬਹੁਤ ਸਾਰੇ ਇੰਡੀਆ ਦੇ ਸੈੱਲ ਵਾਲੇ ਵੀ ਇਹ ਆਈਟੀ ਸੈੱਲ ਕਮੈਂਟ ਲਿਖ ਲੱਗੇ ਹੋਏ ਰਹੇ ਆ ਜੀ ਪੂਰੀ ਤਰ੍ਹਾਂ ਹੇਠ ਤਾਂ ਫੈਲਾਉਣ। ਕਿ ਇਹਨਾਂ ਦੇ ਅਗੇਂਸਟ ਜਿਹੜੀ ਆ ਹੇਟ ਫੈਲੀ ਰਹੇ, ਕਿਉਂਕਿ ਸਭ ਤੋਂ ਜ਼ਿਆਦਾ ਜਿਹੜੇ ਟਰੱਕਰਸ ਆਪਾਂ ਪੰਜਾਬੀ ਭੈਣ ਭਰਾ ਹੀ ਸੀ ਜਿਨ੍ਹਾਂ ਨੇ ਕਿਸਾਨ ਮੋਰਚੇ 'ਚ ਬਹੁਤ ਸਾਰਾ ਫਾਈਨੈਂਸ਼ੀਅਲੀ ਵੀ ਸਪੋਰਟ ਕੀਤੀ ਸੀ। ਸੋ ਪਹਿਲੀ ਗੱਲ ਤਾਂ ਇਹ ਆ ਵੀ ਆਪਾਂ ਬੇਨਤੀ ਕਰਦੇ ਹਾਂ ਖਾਸ ਕਰਕੇ ਸਟਾਕਟਨ ਗੁਰਦੁਆਰਾ ਸਾਹਿਬ ਦੇ ਜਿਹੜੇ ਕਮੇਟੀ ਮੈਂਬਰਸ ਆ ਵੀ ਇਮੀਡੀਏਟਲੀ ਲੈਟਰ ਲਿਖੋ ਉਹਨਾਂ ਸਾਰੇ ਪਰਿਵਾਰਾਂ ਗੁਰੂ ਨੂੰ, ਘਰਾਂ ਨੂੰ ਹੋ ਮਿਲ ਸਕ ਕੇ ਲਿਖਣੀ ਚਾਹੀਦੀ ਆ ਜੀ ਸਾਰੇ ਗੁਰੂ ਘਰਾਂ ਨੂੰ। ਤੇ ਦੂਸਰਾ ਹੋ ਸਕਦਾ ਕੋਈ ਫਿਊਨਰਲ ਤੇ ਕਿਸੇ ਤਰ੍ਹਾਂ ਮੈਸੇਜ ਪਹੁੰਚਾ ਸਕਦੇ ਹੋਵੋ। ਦੂਜੇ ਉਹਨਾਂ ਦੇ ਲਈ ਫੰਡ ਰੇਜ਼ਿੰਗ ਕਰੋ, ਗੋ ਫੰਡ ਮੀ ਕੁਛ ਨਾ ਕੁਛ ਕਰੋ, ਠੀਕ ਹੈ ਕਿ ਨਹੀਂ, ਤਾਂ ਕਿ ਆਪਾਂ ਜਿਹੜੀ ਕਮਿਊਨਿਟੀ ਨੂੰ ਪੂਰਾ ਬਦਨਾਮ ਕੀਤਾ ਜਾ ਰਿਹਾ ਤਾਂ ਕਿ ਪੋਜ਼ਿਟਿਵ ਨੈਗੇਟਿਵ ਵਿੱਚੋਂ ਪੋਜ਼ਿਟਿਵ ਅਸੀਂ ਕੱਢੀਏ। ਉਹ ਤੋਂ ਕ੍ਰਾਈਸਿਸ ਬਾਅਦ ਦੇ ਜਿਸ ਤਰ੍ਹਾਂ ਵਿੱਚੋਂ ਦੇਖੋ ਕੁਝ ਸਿਖਾਇਆ ਜਾ ਸਕਦਾ, ਕੁਝ ਸਿੱਖਿਆ ਜਾ ਸਕਦਾ। ਤੇ ਇਹ ਜੋ ਸਿਆਸੀਕਰਨ ਕਰਤਾ ਨਾ ਇਹ ਤਾਂ ਹੁਣ ਫਲੋਰੀਡਾ ਵਾਲਿਆਂ ਨੇ ਕੀਤਾ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਲਿeutenant ਗਵਰਨਰ ਵਿਹਲਾ ਹੁੰਦਾ ਆ, ਲਿeutenant ਗਵਰਨਰ ਪਤਾ ਨਹੀਂ ਕਿਹੜੀ ਪੋਸਟ ਹੈ ਕੌਣ ਆ ਕਿਸੇ ਨੂੰ ਪਤਾ ਨਹੀਂ, ਚੇਤਾ ਨਹੀਂ, ਪਰ ਜੀ ਗਵਰਨਰ ਤੋਂ ਹੇਠਲੇ ਵਾਲਾ ਬੰਦਾ ਸਪੈਸ਼ਲ ਤੌਰ ਦੇ ਉੱਤੇ ਘੱਲਤਾ ਉਹਨਾਂ ਨੇ। ਜਹਾਜ਼ ਦੇ ਵਿੱਚ ਖਾਲੀ ਆ, ਚੱਲ ਨਾਲ ਸੀਟ ਤੇ ਬਹਿ ਕੇ ਚੱਲ ਜਾ ਤੇ ਉਹਨੂੰ ਲੈ ਕੇ ਆ। ਆਉਂਦਿਆਂ ਨੂੰ ਦੇਖੋ ਜਾਣ ਲੱਗਿਆਂ ਵੀ ਵੀਡੀਓ ਬਣ ਰਹੀ ਆ, ਆਉਣ ਲੱਗਿਆਂ ਵੀ ਵੀਡੀਓ ਬਣ ਰਹੀ ਹੈ। ਵੀ ਕਿੱਡੇ ਵੱਡੇ ਪੱਧਰ ਦੇ ਉੱਤੇ ਪੋਲੀਟੀਕਲ ਡਰਾਮਾ ਜਿਹੜਾ ਇਹ ਪ੍ਰੈਸ ਕੀਤਾ ਜਾ ਰਿਹਾ। ਕਾਨਫਰੰਸ ਜਦੋਂ ਉਹਨੂੰ ਜਹਾਜ਼ 'ਚ ਬਿਠਾ ਲਿਆ ਉਹ ਤੋਂ ਪਹਿਲਾਂ ਪ੍ਰੈਸ ਕਾਨਫਰੰਸ ਕੀਤੀ ਗਈ ਆ ਲੈਫਟੀਨੈਂਟ ਗਵਰਨਰ ਵੱਲੋਂ ਸਟਾਕਟਨ ਦੇ ਵਿੱਚ ਵੀ ਦੇਖੋ ਜੀ ਅਸੀਂ ਆਹ ਕਰਕੇ ਜਾ ਰਹੇ ਹਾਂ। ਦੇਖੋ ਵਿਕਟਮਸ ਦੇ ਨਾਲ ਹਰ ਇੱਕ ਦੀ ਹਮਦਰਦੀ ਆ। ਸਵਾਲ ਤਾਂ ਪਤਾ ਲੱਗੇ ਵੀ ਹੋਇਆ ਕੀ ਸੀਗਾ, ਉਹ ਬ੍ਰੇਕ ਉਹਨੇ ਮਾਰੀ ਸੀ ਨਹੀਂ ਮਾਰੀ ਸੀ, ਕਿਵੇਂ ਹੋਇਆ ਸੀ, ਉਹ ਫੋਨ ਤੇ ਨਹੀਂ ਸੀ ਦੇਖਦੇ ਜਾਂ ਕੁਛ ਜਿਹੜਾ ਸੀਗਾ। ਮੈਂ ਕੋਈ ਵਿਕਟਮ ਨੂੰ ਗੈਸਲਾਈਟ ਕਰਨ ਦੀ ਗੱਲ ਨਹੀਂ ਆ, ਪਰ ਚੀਜ਼ਾਂ ਦੇ ਤੱਤ ਹੋਰ ਵੀ ਤਾਂ ਸਾਹਮਣੇ ਆਉਣੇ ਚਾਹੀਦੇ ਆ। ਉਹ ਬੰਦੇ ਨੂੰ ਇੱਕ ਝਗੜੇ ਕਰਕੇ ਟਰੱਕ ਦੇ ਨਾਲ ਦਰੜ ਦਿੱਤਾ, ਇੰਨੀ ਬੇਰਹਿਮੀ ਨਾਲ ਮਾਰਿਆ, ਉਹਦੀ ਕੋਈ ਗੱਲ ਨਹੀਂ ਕਰਦਾ। ਆ ਕਿੰਨੇ ਕਤਲਾਂ ਦੀ ਜਿਹੜੀ ਆਪਾਂ ਗੱਲ ਕਰਦੇ, ਸਟੋਰਾਂ ਦੇ ਉੱਤੇ ਮੁੰਡਿਆਂ ਨੂੰ ਕਿੰਨਿਆਂ ਨੂੰ ਮਾਰਿਆ। ਉਹ ਜਾਰਜੀਆ ਦੇ ਵਿੱਚ ਕਤਲ ਕੀਤਾ ਸੀ, ਸਿਰ 'ਚ ਗੋਲੀ ਮਾਰ ਗਏ ਸੀਗੇ। ਕਿੰਨੇ ਮਤਲਬ ਇਦਾਂ ਦੇ ਅਣਗਿਣਤ ਕੇਸ ਜਿਹੜੇ ਉਹ ਹੋ ਚੁੱਕੇ ਆ। ਥੋੜੇ ਦਿਨ ਪਹਿਲਾਂ LA ਦੇ ਵਿੱਚ ਆਪਣਾ ਬਜ਼ੁਰਗ ਗਿੱਧਾ ਬੇਰਹਿਮੀ ਦੇ ਨਾਲ ਕੁੱਟਿਆ, ਅਗਲੇ ਕੋਮਾ 'ਚ, ICU 'ਚ, ਕੀ ਮਤਲਬ ਉਹਨਾਂ ਦੀ ਸਥਿਤੀ ਆ। ਕਿਸੇ ਨੇ ਪੋਲੀਟੀਕਲ ਡਰਾਮਾ ਕੀਤਾ ਇਦਾਂ ਦਾ। ਉਹ ਸਾਰੀਆਂ ਚੀਜ਼ਾਂ 'ਚ ਗਲਤੀ ਨੂੰ ਗਲਤੀ ਤੱਕ ਰਹਿਣ ਦੇਣਾ ਚਾਹੀਦਾ ਸੀਗਾ। ਪਰ ਇਹ ਆ ਵੀ ਉਸਦੀ ਜਿਹੜੀ ਬਣਦੀ ਸਜ਼ਾ, ਕਿਸੇ ਨੇ ਇਹ ਨਹੀਂ ਕਹਿਣਾ ਵੀ ਉਹਨੂੰ ਸਜ਼ਾ ਨਾ ਦਿਓ। ਜਿਹੜੀ ਗਲਤੀ ਹੋਈ ਆ ਉਸਦੀ ਜਿਹੜੀ ਬਣਦੀ ਸਜ਼ਾ ਉਸ ਨੂੰ ਮਿਲਣੀ ਆ, ਉਹ ਮਿਲ ਜਾਣੀ। ਉਹ ਇੱਥੇ ਦਾ ਜਿਹੜਾ ਜਸਟਿਸ ਸਿਸਟਮ ਆ ਉਹ ਕਰੇਗਾ, ਪਰ ਉਸਦਾ ਜਿਹੜਾ ਜੋ ਸਿਆਸੀਕਰਨ ਇਸ ਟਾਈਮ ਕਰ ਦਿੱਤਾ ਗਿਆ। ਸੇਮ ਥਿੰਗ ਹਰਜੋਤ ਸਿੰਘ ਜੀ, ਜਦੋਂ ਹੋਮ ਡੀਪੋ ਤੋਂ ਲੋਕਾਂ ਨੂੰ ਚੱਕਿਆ ਜਾ ਰਿਹਾ ਸੀ, ਜਦੋਂ ਆਈਸ ਵਾਲਿਆਂ ਦੇ ਦੁਆਰਾ ਸਾਰਾ ਕੁਝ ਜਿਹੜਾ ਉਹ ਹੋ ਰਿਹਾ ਸੀਗਾ, ਕਈਆਂ ਨੂੰ ਲੱਗਦਾ ਸੀਗਾ ਵੀ ਸ਼ਾਇਦ ਆਪਣਾ ਨੰਬਰ ਨਹੀਂ ਆਊਗਾ, ਪਰ ਇਹਨਾਂ ਨੂੰ ਮੌਕਾ ਚਾਹੀਦਾ ਸੀਗਾ। ਸੋ ਉਹ ਮੌਕਾ ਬਣ ਗਿਆ ਅਨਫੋਰਚੂਨੇਟਲੀ ਇਸ ਐਕਸੀਡੈਂਟ ਤੇ ਜਿਹੜਾ ਉਹ ਕਰਕੇ। ਤੇ ਉਹ ਜਿਹੜੇ ਮੌਕੇ ਦੇ ਵਿੱਚ ਹੁਣ ਇਹ ਗੱਲ ਗਾਂਹ ਦੀ ਗਾਂਹ ਕਿੱਥੇ ਜਿਹੜੀ ਉਹ ਪਹੁੰਚ ਚੁੱਕੀ ਹੈਗੀ ਆ। ਅਫਸੋਸਜਨਕ ਜਿਹੜੀ ਗੱਲ ਆ ਵੀ ਇੱਕ ਐਕਸੀਡੈਂਟ ਦਾ ਇੰਨਾ ਵੱਡਾ ਜਿਹੜਾ ਸਿਆਸੀ ਜਿਹੜਾ ਕਰਨਾ ਉਹ ਹੋ ਚੁੱਕਾ ਆ। ਉਮੀਦ ਤਾਂ ਨਹੀਂ ਸੀ, ਪਰ ਇਹ ਚੀਜ਼ ਜਿਹੜੀ ਉਹ ਹੈਗੀ ਆ। ਹੁਣ ਹਰਜੋਤ ਸਿੰਘ ਜੀ ਇਹਦੇ ਵਿੱਚ ਹੁਣ ਸਵਾਲ ਇਹ ਆਉਂਦਾ, ਚਲੋ ਮੰਨ ਲਓ ਮਾਰਕੋ ਰੂਬੀਓ ਹੋਣਾ ਨੇ ਕਹਿਤਾ ਵੀ ਹਾਂ ਭਾਈ ਵੀ ਵਰਕਰ ਵੀਜ਼ੇ ਨਹੀਂ ਦੇਣੇ। ਆਖੇ ਜੀ ਜਿਹੜੇ ਫੋਰਨ ਟਰੱਕ ਡਰਾਈਵਰ ਆਉਂਦੇ ਆ ਉਹੀ ਇਕੱਲੇ ਐਕਸੀਡੈਂਟ ਕਰਦੇ, ਇਹ ਵੀ ਗੱਲ ਝੂਠੀ ਆ, ਦੂਜੇ ਵੀ ਕਰਦੇ ਹੋਣਗੇ। ਹੁਣ ਜੇ ਮੰਨ ਲਓ ਵੀ ਇਹਨਾਂ ਨੇ ਕਰ ਲਿਆ ਵੀ ਗ੍ਰੀਨ ਕਾਰਡ ਤੇ ਇਕੱਲੇ ਸਿਟੀਜ਼ਨ ਹੀ ਚਲਾ ਸਕਦੇ ਆ, ਜਦੋਂ ਉਹਨਾਂ ਨੇ ਐਕਸੀਡੈਂਟ ਕਰਨਾ ਤੇ ਫਿਰ ਕਿਹਨਾਂ ਨੂੰ ਸੱਦਣਾ ਹੈ ਚਲਾਉਣ ਦੇ ਲਈ? ਮਤਲਬ ਇਹ ਹੋ ਕੀ ਰਿਹਾ? ਇੱਕ ਇਹਦੇ ਪਿੱਛੇ ਇੱਕ ਹੋਰ ਨਵੀਂ ਗੇਮ ਵੀ ਆ, ਉਹ ਵੀ ਆਪਾਂ ਨਾਲ ਹਰਜੋਤ ਸਿੰਘ ਜੀ ਜਿਹੜੀ ਉਹ ਸਮਝੀਏ। ਜਿੰਨਾ ਕੁ ਇਹ ਇੱਕ ਥਿਊਰੀ ਆ, ਕੋਈ ਇਹਨੂੰ ਕਨਸਪੀਰੇਸੀ ਥਿਊਰੀ ਕਹਿੰਦਾ, ਕੋਈ ਇਸ ਨੂੰ ਨਵਾਂ ਵਰਲਡ ਆਰਡਰ ਕਹਿੰਦਾ ਆ। ਇਹਦੀ ਥਿਊਰੀ ਇਹ ਆ, ਕਹਿੰਦੇ ਵੀ ਜਿਹੜਾ ਹੁਣ AI ਆ ਉਹ ਆਟੋਮੇਸ਼ਨ ਜਿਹੜੀ ਆ ਉਹ ਇੰਨੀ ਕੁ ਜ਼ਿਆਦਾ ਇਹਨਾਂ ਦੀ ਇਸ ਟਾਈਮ ਸਿਰੇ ਦੇ ਉੱਤੇ ਪਹੁੰਚ ਚੁੱਕੀ ਆ ਵੀ ਇਹਨਾਂ ਨੂੰ ਸ਼ਾਇਦ ਹੁਣ ਲੋਕਾਂ ਦੀ ਜ਼ਰੂਰਤ ਨਹੀਂ ਹੈਗੀ। ਸੋ ਇਹ ਵੀ ਨਾਲ ਜਿਹੜੀ ਉਹ ਵਿੱਚ ਸਮਝਣ ਦੀ ਜ਼ਰੂਰਤ ਆ ਕੀ ਇਹਨਾਂ ਨੂੰ ਪਰੇ ਕੀਤਾ ਜਾ ਰਿਹਾ ਹੈ। ਇੱਕ ਹੋਰ ਥਿਊਰੀ ਨਾਲ ਪੈਰਲਲੀ ਇਹ ਚੱਲ ਰਹੀ ਆ ਵੀ ਅਮਰੀਕਾ ਦੇ ਵਿੱਚ ਇਕਨੋਮਿਕ ਹਾਲਾਤ ਬਾੜੇ ਚੰਗੇ ਨਹੀਂ ਆ ਰਹੇ। ਇਹਨਾਂ ਨੂੰ ਲੱਗਦਾ ਆ, ਟਰੰਪ ਪ੍ਰਸ਼ਾਸਨ ਨੂੰ ਲੱਗਦਾ ਵੀ ਉਹਨਾਂ ਦਾ ਜਿਹੜਾ ਵੋਟਰ ਬੇਸ ਆ ਉਹ ਬਹੁਤ ਜ਼ਿਆਦਾ ਆਊਟ ਆਫ ਜੌਬ ਹੋ ਜਾਊਗਾ। ਸੋ ਇਹ ਜਿਹੜੇ ਬਾਹਰਲੇ ਆਏ ਆ ਉਹ, ਕਿਉਂਕਿ ਉਹ ਬਹੁਤਿਆਂ ਨੂੰ ਇਹ ਅਨਡਾਕੂਮੈਂਟਡ ਹੀ ਆਖਦੇ, ਤੁਸੀਂ ਸਿਟੀਜ਼ਨ ਵੀ ਹੋਵੋ ਤਾਂ ਵੀ ਆ। ਇੱਕ ਬੰਦੇ ਨੇ ਪਤਾ ਨਹੀਂ ਕਿਹੜੇ ਸਟੇਟ ਦੇ ਵਿੱਚ ਡਿਪੋਰਟ ਦੈਮ ਆਲ ਦਾ ਪੋਸਟਰ ਲਾਤਾ ਆ। ਉਹ ਗਵਾਂਢੀ, ਕਿਉਂਕਿ ਉਹ ਇਮੀਗ੍ਰੈਂਟ ਕਮਿਊਨਿਟੀ ਚੋਂ ਆ, ਉਹ US ਸਿਟੀਜ਼ਨ ਆ, ਬਾਹਰੋਂ ਆ ਕੇ ਇੱਥੇ ਵਸਿਆ ਆ, ਸਿਟੀਜ਼ਨ ਬਣਿਆ ਆ, ਤੇ ਉਹ ਕਹਿੰਦਾ ਹਾਂ ਮੈਂ ਆਪਣੇ ਗਵਾਂਢੀ ਨੂੰ ਡਿਪੋਰਟ ਕਰਨ ਦੀ ਗੱਲ ਕਹਿ ਰਿਹਾ ਆ। ਉਹ ਕੈਮਰੇ ਦੇ ਆ ਕੇ ਜਿਹੜਾ ਉਹ ਮੰਨ ਰਿਹਾ। ਸੋ ਇਦਾਂ ਦੀ ਹੇਟ ਵੀ ਇਹਨਾਂ ਲੋਕਾਂ ਦੇ ਵਿੱਚ ਜਿਹੜੀ ਉਹ ਬਹੁਤ ਆ। ਇਹਨਾਂ ਦੀ ਜਿਹੜੀ ਨਫ਼ਰਤ ਆ ਉਹ ਵੀ ਇਸ ਦੇ ਵਿੱਚ ਬਹੁਤ ਜਿਹੜੀ ਉਹ ਚੱਲ ਰਹੀ ਆ। ਸੋ
ਇਹਦਾ ਜਿਹੜਾ ਸਿਆਸੀਕਰਨ ਹੋ ਗਿਆ ਹਰਜੋਤ ਸਿੰਘ ਜੀ, ਇਹ ਬੜੀ ਅਫਸੋਸਜਨਕ ਘਟਨਾ ਆ, ਅਫਸੋਸਜਨਕ ਚਲੋ ਗੱਲ ਉਹ ਆ। ਤਾਂ ਪੋਲੀਟੀਸ਼ੀਅਨ ਨੇ ਕੀਤਾ, ਜਿਹੜੇ ਆਪਣੇ ਲੋਕ ਵੀ ਭੈਣ ਭਰਾ ਆ ਇਮੋਸ਼ਨਲ ਹੋ ਕੇ ਬਿਨਾਂ ਵੈਰੀਫਾਈ ਕੀਤਿਆਂ ਤੋਂ ਐਵੇਂ ਹੀ ਨਾ ਗਾਹਾਂ ਤੇ ਗਾਹਾਂ ਗਰੁੱਪਾਂ ਦੇ ਵਿੱਚ ਵੰਡੀ ਜਾਓ। ਪਹਿਲਾਂ ਵੈਰੀਫਾਈ ਤਾਂ ਕਰੋ ਕਿ ਨੇ ਪਟੀਸ਼ਨਸ ਸ਼ੁਰੂ ਕੀਤੀ ਆ, ਵੀ ਇਹ ਟਾਈਮਿੰਗ ਵੀ ਰਾਈਟ ਹੈਗੀ ਆ ਕਿ ਨਹੀਂ, ਇਹ ਪਟੀਸ਼ਨ ਦੀ ਕੌਣ ਸ਼ੁਰੂ ਕਰਨ ਵਾਲਾ ਆ, ਕਦੋਂ ਸਜ਼ਾ ਹੋਣੀ ਆ, ਇਹ ਉਹਦੀ ਗੱਲ ਹੈਗੀ ਆ। ਸਭ ਤੋਂ ਪਹਿਲਾਂ ਤਾਂ ਇਹ ਆ ਵੀ ਜਿਹੜੇ ਕੁਝ ਕੁ ਪੁਆਇੰਟ ਆ ਵੀ ਸਾਨੂੰ ਸੱਚਾਈ ਮੰਨਣੀ ਚਾਹੀਦੀ ਆ ਵੀ 3 ਜਿਹੜੇ ਇਨੋਸੈਂਟ ਟਰੈਵਲਰਸ ਆ ਉਹਨਾਂ ਦੀ ਮੌਤ ਹੋਈ ਹੈਗੀ ਆ, ਜਿਹੜੇ ਕਿਉਂਕਿ ਉਹਨਾਂ ਦਾ ਤਾਂ ਵਿਚਾਰਿਆਂ ਦਾ ਕਸੂਰ ਕੋਈ ਨਹੀਂ ਸੀ। ਇਹ ਵੀ ਗੱਲ ਸਹੀ ਆ ਵੀ ਇਲੀਗਲ ਯੂ ਟਰਨ ਮਾਰੀ ਗਈ ਹੈਗੀ ਆ, ਤੇ ਆਪਾਂ ਸਾਰੀ ਜਿਹੜੀ ਕਮਿਊਨਿਟੀ ਆ ਉਸ ਪਰਿਵਾਰ ਦੇ ਨਾਲ ਆ, ਉਹਨਾਂ ਦੇ ਦੁੱਖ ਦੇ ਵਿੱਚ ਸਾਂਝੇ ਹੈਗੇ ਆ। ਤੇ ਅਸੀਂ ਪੂਰੀ ਅਕਾਊਂਟੇਬਿਲਟੀ ਅੰਡਰ ਦਾ ਲਾ ਉਹ ਉਸ ਨੂੰ ਸਪੋਰਟ ਕਰਦੇ ਆ, ਜੋ ਵੀ ਲਾ ਜੋ ਸਜ਼ਾ ਦਊਗਾ। ਇਹ ਤੋਂ ਬਾਅਦ ਬਹੁਤ ਸਾਰੇ ਜਿਹੜੇ ਸਿੱਖ ਅਮਰੀਕਾ ਨੂੰ ਕਾਹਤੇ ਆਉਂਦੇ, ਅਸੀਂ ਇਸੇ ਕਰਕੇ ਆਉਂਦੇ ਆ ਨਾ ਵੀ ਇਕਨੋਮਿਕ ਓਪਰਚੁਨਿਟੀ ਆ, ਰਿਲੀਜੀਅਸ ਫਰੀडम ਹੈਗੀ ਆ, ਇੱਥੇ ਸਖਤ ਮਿਹਨਤ ਕਰੋ, ਫ੍ਰੀ ਤੁਹਾਨੂੰ ਕੋਈ ਤੰਗ ਨਹੀਂ ਕਰਦਾ ਹੈਗਾ, ਆਪਣੇ ਪਰਿਵਾਰਾਂ ਨੂੰ ਰੇਜ਼ ਕਰੋ। ਤੇ ਇਸ ਤੋਂ ਬਿਨਾਂ ਐਜ਼ ਏ ਸਿੱਖ ਸਾਨੂੰ ਪ੍ਰਾਊਡ ਹੋਣਾ ਚਾਹੀਦਾ ਵੀ ਅਸੀਂ ਅਮਰੀਕਾ ਦੇ ਵਿੱਚ ਰਹਿੰਦੇ ਹੈਗੇ ਆ, ਤੇ ਜਿਹੜਾ ਲਾ ਆ ਉਹਨੂੰ ਫੋਲੋ ਕਰੋ। ਰੇਸਿਸਟ ਹਮੇਸ਼ਾ ਐਗਜ਼ਿਸਟ ਕਰਦੇ ਹੁੰਦੇ ਆ, ਹਰ ਮੁਲਕਾਂ ਦੇ ਵਿੱਚ ਹੈਗੇ ਆ, ਪਰ ਜਦੋਂ ਇਦਾਂ ਦੀ ਇਨਸੀਡੈਂਟ ਹੁੰਦੀ ਆ ਉਹਦੇ ਨਾਲ ਅਸਰ ਜ਼ਰੂਰ ਹੁੰਦਾ, ਸਾਡੇ ਤੇ ਜ਼ਿਆਦਾ ਹੁੰਦਾ ਕਿਉਂਕਿ ਆਪਾਂ ਦਸਤਾਰਾਂ ਸਜਾਉਂਦੇ ਹੈਗੇ ਆ। ਮਾਡਲ ਸਿਟੀਜ਼ਨ ਬਣਨ ਦੀ ਜਿਹੜੀ ਆਪਾਂ ਕੋਸ਼ਿਸ਼ ਕਰੀਏ, ਰੋਡ ਦੇ ਉੱਤੇ ਸੇਫ ਰਹੀਏ, ਓਨੈਸਟ ਵਰਕ ਕਰੀਏ, ਕੱਲਾ ਰੋਡ ਤੇ ਨਹੀਂ ਸਾਡੇ ਹਰਜੋਤ ਰੈਕੋਰਡ ਸਿੰਘ ਜੀ, ਜਿਹੜੇ ਹਰ ਪੇਸ਼ੇ ਦੇ ਵਿੱਚ ਹੀ। ਹਰ ਪੇ ਤੇ ਆਪਣਾ ਰੈਕੋਰਡ ਜਿਹੜਾ ਕਲੀਨ ਰੱਖੋ। ਜਿਹੜੀ ਕਮਿਊਨਿਟੀ ਆ ਉਹ ਪਲੈਜ ਕਰਦੀ ਆ ਵੀ ਅਸੀਂ ਸੇਫ ਡਰਾਈਵਿੰਗ ਤੇ ਕੰਪਲਾਈਂਸ ਦੇ ਵਿੱਚ ਰਹਾਂਗੇ, ਇਹ ਸਾਨੂੰ ਕਰਨਾ ਚਾਹੀਦਾ ਹੈਗਾ ਆ। ਜੇ ਕੋਈ ਸ਼ਰਾਰਤ ਕਰਦਾ ਆ, ਕੋਈ ਡਰੱਗ ਖਾ ਕੇ ਚਲਾਉਂਦਾ ਆ, ਕੁਛ ਕਰਦਾ ਆ, ਉਹਨਾਂ ਨੂੰ ਰਿਪੋਰਟ ਕਰੋ, ਫਿਰ ਇਦਾਂ ਹੀ ਹੁੰਦੀ ਆ, ਫਿਰ ਬਦਨਾਮੀ ਹੁੰਦੀ ਆ ਪੂਰੀ ਦੀ ਪੂਰੀ ਜਿਹੜੀ ਕੌਮ ਦੀ। ਸੋ ਸਭ ਤੋਂ ਪਹਿਲਾਂ ਜਿਹੜਾ ਵਿਕਟਮਸ ਦੀ ਫੈਮਿਲੀ ਆ ਉਹਨਾਂ ਨੂੰ ਇਹ ਕਹੋ ਵੀ ਅਸੀਂ ਤੁਹਾਡੇ ਨਾਲ ਆ ਤੇ ਅਸੀਂ ਤੁਹਾਡੀ ਹੈਲਪ ਵੀ ਕਰਾਂਗੇ। ਅਲਟੀਮੇਟਲੀ ਕੀ ਹੋਊਗਾ, ਜਦੋਂ ਕੱਲ ਨੂੰ ਕੇਸ ਹੁੰਦਾ ਫਿਰ ਉਹ ਪਰਿਵਾਰ ਵੱਲੋਂ ਵੀ ਸਿੰਪਥੀ ਹੋਊਗੀ ਥੋੜੀ, ਚਲੋ ਸਿੰਪਥੀ ਜੇ ਨਾ, ਗੁੱਸਾ ਤਾਂ ਹੋਣਾ ਹੀ ਆ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਚਲ ਗਏ ਆ, ਪਰ ਇਹ ਆ ਵੀ ਉਹਨਾਂ ਦਾ ਉਨਾ ਗੁੱਸਾ ਜਿਹੜਾ ਆ ਉਹ ਘਟ ਜਾਊਗਾ। ਤੇ ਸਾਨੂੰ ਸਾਰਿਆਂ ਨੂੰ ਇਮੀਡੀਏਟਲੀ ਜਿਹੜੇ ਆ, ਖਾਸ ਕਰਕੇ ਜਿਹੜੀਆਂ ਆਰਗੇਨਾਈਜੇਸ਼ਨਸ ਆ, ਉਹਨਾਂ ਪਰਿਵਾਰਾਂ ਦੇ ਨਾਲ ਜ਼ਰੂਰ ਖੜਨਾ ਚਾਹੀਦਾ, ਲੈਟਰ ਲਿਖਣੀ ਚਾਹੀਦੀ ਆ, ਮੀਡੀਆਜ਼ ਨੂੰ ਕੰਟੈਕਟ ਕਰਨਾ ਚਾਹੀਦਾ ਤਾਂ ਕਿ ਜੋ ਨੈਗੇਟਿਵਿਟੀ ਚੱਲ ਰਹੀ ਹੈਗੀ ਮੀਡੀਆ ਦੇ ਵਿੱਚ ਉਹਨੂੰ ਜਿਹੜੀ ਮਿਟਾਇਆ ਜਾ ਸਕੇ। ਕੇਸਸ ਦੀ ਮੈਂ ਉਦਾਹਰਨ ਤੁਹਾਨੂੰ ਦਿੱਤੀ ਆ ਵੀ ਇੰਨੀ ਜਲਦੀ ਸਜ਼ਾ ਨਹੀਂ ਹੁੰਦੀ ਹੈਗੀ। ਮਰਸਡ ਵਾਲੇ ਦੇਖ ਲਓ, ਆਪਣੇ 4 ਪੰਜਾਬੀ ਜਿਹੜੇ ਉਹਦੇ ਭਰਾ ਨੂੰ ਦੇਖ ਲਓ, ਕਾਤਲ ਮਾਰੇ ਸੀ, ਇਹਦੀ ਤਾਂ ਚੱਲ ਇੰਟੈਂਸ਼ਨ ਵੀ ਨਹੀਂ ਸੀ ਮਾਰਨ ਦੀ, ਇਹਨੇ ਗਲਤੀ ਕਰ ਲਈ, ਠੀਕ ਹੈ ਕਿ ਨਹੀਂ, ਇਸ ਡਰਾਈਵਰ ਨੇ। ਫਿਰ ਉਹਨੇ ਤਾਂ ਮਿੱਥ ਕੇ ਕਿਡਨੈਪ ਕਰਕੇ ਮਾਰੇ ਸੀਗੇ, ਉਹਦਾ ਦੇਖੋ ਵੀ ਕਿੱਦਾਂ ਜਿਹੜਾ ਉਹ ਹੈਗਾ ਆ। ਸੋ ਟਰੱਕਰਸ ਦੇ ਕੋਲੋਂ ਐਕਸੀਡੈਂਟ ਹੋਣਾ, ਸਾਰਿਆਂ ਨੂੰ ਪਤਾ ਵੀ ਵਨ ਆਫ ਦਾ ਬੈਸਟ ਕੰਟਰੀ ਆ ਦੁਨੀਆ ਦੇ ਵਿੱਚ, ਗ੍ਰੇਟੈਸਟ ਕੰਟਰੀ ਆ, ਇੱਥੇ ਆਪਾਂ ਵਧੀਆ ਕਰਕੇ ਆਨੇ ਹੈਗੇ ਆ। ਕਿਸੇ ਨੇ ਸੁਣਿਆ ਵੀ ਰਸ਼ੀਆ ਨੂੰ ਬਾਰਡਰ ਕ੍ਰਾਸ ਕਰਕੇ ਕੋਈ ਜਾਂਦਾ, ਚਾਈਨਾ ਨੂੰ ਬਾਰਡਰ ਕ੍ਰਾਸ ਕਰਕੇ ਕੋਈ ਜਾਂਦਾ, ਜਾਂ ਇੰਡੀਆ ਨੂੰ ਬਾਰਡਰ ਕ੍ਰਾਸ ਕਰਕੇ ਕੋਈ ਜਾਂਦਾ? ਸੋ ਆਪਾਂ ਵੀ ਬਹੁਤ ਕੇਅਰਫੁਲ ਰਹਿਣਾ ਆ, ਕਿਤੇ ਇਦਾਂ ਨਾ ਹੋਵੇ ਵੀ ਕੋਈ ਗਲਤ ਜਿਹੜਾ ਬੰਦਾ ਆ ਉਹ ਐਵੇਂ ਹੀ ਪਟੀਸ਼ਨਾਂ ਸਾਈਨ ਕਰਾ ਕੇ ਐਵੇਂ ਸਾਡੀ ਜਿਹੜੀ ਹੋਰ ਨੈਗੇਟਿਵ ਪਬਲਿਸਿਟੀ ਦੇ ਵਿੱਚ ਜਿਹੜਾ ਆ ਇਸ ਨੂੰ ਜਿਹੜਾ, ਕਿਉਂਕਿ ਇਸ ਟਾਈਮ ਉਹ ਤਾਂ ਮੌਕੇ ਭਾਲ ਰਹੇ ਆ ਵੀ ਹੋਰ ਕਿੱਦਾਂ ਜਿਹੜਾ ਉਹ ਕਿੱਤਾ ਜਿਹੜਾ ਉਹ ਜਾਵੇ। ਸੋ ਇਹ ਚੀਜ਼ਾਂ ਨਾ ਜਿਹੜਾ ਉਹ ਧਿਆਨ ਮੰਗਦੀਆਂ ਆ ਵੀ ਕਿਹੜੇ ਮੌਕੇ ਦੇ ਉੱਤੇ ਕਿਹੜੀ ਚੀਜ਼ ਜਿਹੜੀ ਹੋਣੀ ਆ। ਸਭ ਤੋਂ ਪਹਿਲਾਂ ਅਫਸੋਸ ਪਰਿਵਾਰਾਂ ਦੇ ਨਾਲ, ਫਿਰ ਜੇ ਪੀੜਤਾਂ ਦੀ ਮਦਦ ਕਰਨੀ ਆ ਉਹ ਇੱਕ ਸਾਂਝੇ ਤੌਰ ਦੇ ਉੱਤੇ ਕਈ ਤਰੀਕੇ ਦੀਆਂ ਪਟੀਸ਼ਨਾਂ, ਕਈ ਤਰੀਕੇ ਦੇ ਮੈਨੂੰ ਲੱਗਦਾ ਫੰਡ ਰੇਜ਼ਿੰਗ ਜਿਹੜੀਆਂ ਉਹ ਸ਼ੁਰੂ ਹੋ ਚੁੱਕੀਆਂ। ਸੋ ਮੇਕ ਸ਼ੋਰ ਕਰ ਲਿਓ ਵੀ ਜਿਹੜੀ ਅਧਿਕਾਰਤ ਆ ਉਹਦੇ ਨਾਲ ਹੀ ਜਿਹੜਾ ਉਹ ਜੁੜਿਆ ਜਾਵੇ। ਸੋ ਉਹਦਾ ਧਿਆਨ ਜਿਹੜਾ ਉਹ ਜ਼ਰੂਰ ਰੱਖਣਾ ਜਿਹੜਾ ਉਹ ਚਾਹੀਦਾ ਆ। ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੋਣੀਆਂ, ਫਿਰ ਜਿੱਦਾਂ ਦੱਸਿਆ ਵੀ ਟਰਾਇਲ ਹੋਊਗਾ, ਟਰਾਇਲ ਚੱਲੂਗਾ, ਕੋਈ ਸਜ਼ਾ ਹੋਊਗੀ, ਫਿਰ ਜਿਹੜਾ ਜਿਹਦੇ ਦੁਆਰਾ ਕੀਤਾ ਗਿਆ ਉਹ ਹੋ ਸਕਦਾ ਵੀ ਅਗਲੀਆਂ ਅਦਾਲਤਾਂ ਤੱਕ ਵੀ ਜਿਹੜਾ ਉਹ ਜਾਵੇ। ਕਈ ਕੁਛ ਹੋਣਾ ਹੈ, ਇਸ ਨੂੰ ਕਈ ਮਹੀਨਿਆਂ ਤੋਂ ਕਈ ਵਰ੍ਹੇ ਤੱਕ ਦਾ ਵਕਤ ਜਿਹੜਾ ਉਹ ਲੱਗਣਾ। ਬਾਰ-ਬਾਰ ਦੱਸ ਜੀਏ, ਇਹ ਜਿਹੜੀ ਸਜ਼ਾ ਦੱਸੀ ਜਾ ਰਹੀ ਹੈ ਮੈਕਸੀਮਮ ਅੰਡਰ ਜਿਹੜੀ ਪੈਨਲਟੀ ਆਫ ਲਾ ਇੰਨੀ ਹੋ ਸਕਦੀ ਆ, ਹੋਈ ਨਹੀਂ ਆ ਅਜੇ ਤਾਂ ਇਹ ਅਜੇ ਥੋੜਾ ਜਿਹਾ ਵਕਤ ਇਸ ਚੀਜ਼ ਨੂੰ ਜਿਹੜਾ ਉਹ ਅੱਗੇ ਜਿਹੜਾ ਉਹ ਲੱਗਣਾ ਆ। ਸੋ ਪਲੀਜ਼ ਇਹ ਸਾਰੀਆਂ ਚੀਜ਼ਾਂ ਮੈਂ ਹੈਰਾਨੀ ਦੀ ਗੱਲ ਇਹ ਆ ਵੀ ਰਾਜਕਨਵੀਰ ਸਿੰਘ, ਜਿਹੜੀ ਇਹ ਪਟੀਸ਼ਨ ਆ ਜਿਹੜੀ ਟਰੱਕਰ ਦੇ ਹੱਕ ਵਿੱਚ ਸ਼ੁਰੂ ਕੀਤੀ ਗਈ, ਆਸਟ੍ਰੇਲੀਆ ਤੋਂ ਸ਼ੁਰੂ ਕੀਤੀ ਗਈ ਆ, ਕੋਈ ਹਿੰਦੂ ਬੀਬੀ ਆ ਜਿਹਨੇ ਸ਼ੁਰੂ ਕੀਤੀ ਆ। ਦੂਸਰੇ ਨੰਬਰ ਤੇ ਇਹ ਵੀ ਇੱਕ ਦਿਨ ਦੇ ਵਿੱਚ 2,30,000 ਦੇ ਕਰੀਬ ਆਲਰੇਡੀ ਪਟੀਸ਼ਨ ਦੇ ਹੱਕ ਦੇ ਵਿੱਚ ਆ ਗਏ ਆ, ਹਨਾ। ਤੇ ਜਿਹੜੇ ਲੋਕ ਮਾਰੇ ਗਏ ਆ ਉਹਨਾਂ ਦੇ ਹੱਕ ਦੇ ਵਿੱਚ ਜਿਹੜੀ ਪਟੀਸ਼ਨ ਆ ਉਹ ਕਿੱਥੇ ਆ? ਉਹ ਉਹਨਾਂ ਦੀ ਸਿੰਪਥੀ ਲਈ
ਕੁਛ ਨਹੀਂ। ਸੋ ਇਹ ਟਰੈਪ ਆ, ਇੱਕ ਤਰ੍ਹਾਂ ਨਾਲ ਟਰੈਪ ਫਸਾਉਣ ਦੀ ਕੋਸ਼ਿਸ਼ ਕੀਤੀ ਗਈ ਆ। ਸੋ ਸਾਰਿਆਂ ਨੂੰ ਬੇਨਤੀ ਹੈਗੀ ਆ, ਪਹਿਲਾਂ ਪਰਿਵਾਰਾਂ ਦੇ ਨਾਲ ਮਿਲੋ। ਪਰਿਵਾਰਾਂ ਨੂੰ ਜੇ 2,30,000 ਸਿਗਨੇਚਰ ਇੱਕ ਦਿਨ 'ਚ ਕਰ ਸਕਦੇ ਆ, ਘੱਟੋ ਘੱਟ ਲੱਖ ਮੇਰੇ ਖਿਆਲ ਨਾਲ ਇੱਥੇ ਟਰੱਕਰ ਹੈਗਾ ਆ ਆਪਣਾ ਪੰਜਾਬੀ ਕਮਿਊਨਿਟੀ ਦਾ। ਜ਼ਿਆਦਾ ਹੀ ਜੇ ਹੋਣਾ। $100 ਵੀ ਪਾਵੇ, $1 ਮਿਲੀਅਨ ਇਕੱਠਾ ਹੋ ਜਾਂਦਾ ਆ ਉਹਨਾਂ ਪਰਿਵਾਰਾਂ ਨੂੰ। ਪੂਰੇ ਅਮਰੀਕਾ ਲੈਵਲ ਤੇ ਕਿੱਡੀ ਖਬਰ ਜਾਊਗੀ ਵੀ ਭਈ ਉਸ ਕਮਿਊਨਿਟੀ ਦਾ ਬੰਦਾ ਸੀ। ਠੀਕ ਆ ਵੀ ਉਹਨਾਂ ਕੋਈ ਨੋਇੰਗਲੀ ਨਹੀਂ ਕੀਤਾ, ਉਹ ਤੋਂ ਗਲਤੀ ਹੋ ਗਈ, ਪਰ ਉਹ ਫਿਰ ਵੀ ਪਰਿਵਾਰਾਂ ਨਾਲ ਖੜੇ ਹੈਗੇ ਆ। ਤੇ ਜਿਹੜੀ ਆ ਹੇਟ ਫੈਲ ਰਹੀ ਆ, ਉਹ ਹੇਟ ਘਟੂਗੀ ਸਾਰਿਆਂ ਦੇ ਉਲਟ। ਤੇ ਜੇ ਤੁਸੀਂ ਉਹ ਪਰਿਵਾਰਾਂ ਦੀ ਨਾ ਹੀ ਨਹੀਂ ਲੈ ਰਹੇ ਤੇ ਉੱਤੋਂ ਪਟੀਸ਼ਨ ਆ ਸ਼ੁਰੂ ਕਰਤੀ ਆ, ਤੇ ਇੰਡੀਆ ਦਾ ਜਿਹੜਾ ਆਈਟੀ ਸੈੱਲ ਆ ਉਹ ਆਪਣੀਆਂ ਅਖਬਾਰਾਂ ਵਿੱਚ ਵੀ ਖਬਰਾਂ ਛਾਪਣੀਆਂ ਸ਼ੁਰੂ ਕਰਤੀਆਂ। ਅਲਟੀਮੇਟਲੀ ਉਹ ਅਮਰੀਕਾ ਦੇ ਫੌਕਸ ਚੈਨਲ ਇਹਨਾਂ ਤੇ ਵੀ ਆਣੀ ਆ ਵੀ ਦੇਖੋ ਆ ਕੀ ਹੋ ਰਿਹਾ ਹੈਗਾ। ਉਹ ਹੋਰ ਨੈਗੇਟਿਵਿਟੀ ਜਿਹੜੀ ਵਧਣੀ ਹੈਗੀ ਆ। ਸੋ ਇਹ ਧਿਆਨ ਦੇ ਨਾਲ ਚੱਲੋ। ਸਾਡੇ ਦੇ ਵੀ ਕਈ ਔਖੇ ਹੋ ਗਏ ਵੀ ਆ ਇਹ ਕਿਹੜੀ ਗੱਲ ਕਰ ਰਹੇ ਆ, ਆਪਾਂ ਤੁਹਾਨੂੰ ਸੱਚਾਈ ਦੱਸ ਰਹੇ ਹਾਂ। ਬਿਲਕੁਲ ਜਦੋਂ ਮੁੰਡੇ ਹਰਜੋਤ ਦੀ ਸਿੰਘ ਹੈਲਪ ਕਰਨ ਦੀ ਜੀ ਜ਼ਰੂਰਤ ਜੀ ਆਊਗੀ ਉਸ ਟਾਈਮ ਤੇ ਕਰਾਂਗੇ, ਜਦੋਂ ਉਹਦਾ ਕੇਸ ਚੱਲੂਗਾ। ਸਭ ਤੋਂ ਪਹਿਲਾਂ ਜਿਹੜੀ ਆ ਜਿਹੜੇ ਪਰਿਵਾਰਾਂ ਦਾ ਜਿਹੜੇ ਮਾਰੇ ਗਏ ਆ ਉਹਨਾਂ ਦੀ ਸਿੰਪਥੀ ਦੇ ਲਈ, ਉਹਨਾਂ ਦੇ ਲਈ ਕੋਈ ਨਾ ਕੋਈ ਫਾਈਨੈਂਸ਼ੀਅਲੀ ਸਾਨੂੰ ਸਪੋਰਟ ਕਰਨੀ ਚਾਹੀਦੀ ਹੈਗੀ ਆ। ਹਰਜੋਤ ਸਿੰਘ ਜੀ, ਉਹ ਚੀਜ਼ ਜਿਹੜੀ ਉਹ ਨਾਲ ਆ, ਤੇ ਬਾਕੀ ਜਿਹੜਾ ਦੇਖੋ ਵੀ ਗਲਤੀ ਇੱਕ ਦੀ ਤੇ ਸਜ਼ਾ ਸਭ ਨੂੰ, ਇਹ ਵੀ ਜਾਇਜ਼ ਨਹੀਂ ਹੁੰਦੀ ਜਿਹੜੀ ਇਹ ਗੱਲ।